ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਜਿਹੜਾ ਮੋਰਚਾ ਦਿੱਲੀ ਵਾਸਤੇ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਆਏ ਆ, ਕਿਉਂਕਿ ਸਾਡੀ ਡਿਊਟੀ ਬਣਦੀ ਹੈ। ਸਾਡੀ ਕੌਮ ਦੇ ਹੀਰੇ ਅੰਦਰ ਡੱਕੇ ਹੋਏ ਨੇ ਔਰ ਇਹ ਜਾਬਰ ਸਰਕਾਰਾਂ ਜਿਹੜੀਆਂ ਤਾਨਾਸ਼ਾਹ ਸਰਕਾਰਾਂ ਇਹ ਸਮਝਦੀਆਂ ਕਿ ਘੱਟ ਗਿਣਤੀਆਂ ਤੇ ਅਸੀਂ ਜਬਰ ਕਰਾਂਗੇ, ਇਹ ਨਹੀਂ ਹੋਣ ਦੇਵਾਂਗੇ। ਪਹਿਲਾਂ ਦਿੱਲੀ ਮੋਰਚਾ ਲੱਗਿਆ, ਇਹ ਸਰਕਾਰ ਨੂੰ ਸਬਕ ਸਿਖਾ ਕੇ ਆਏ ਆ ਔਰ ਜੇ ਸਰਕਾਰਾਂ ਹੁਣ ਨਾ ਮੰਨੀਆਂ, ਅੱਜ ਇਹ ਜਿਹੜਾ ਮੋਰਚਾ ਪੰਜਾਬ ਦੇ ਬਾਰਡਰ ਤੇ ਲੱਗਾ ਹੋਇਆ ਹੈ, ਪੰਜਾਬ ਸਰਕਾਰ ਨੂੰ ਪਹਿਲਾਂ ਤੇ ਚਾਹੀਦਾ ਹੈ ਕਿ ਪੰਜਾਬ ਸਰਕਾਰ ਪੂਰੀ ਹਾਮੀ ਭਰੇ ਕਿ ਅਸੀਂ ਤੁਹਾਡੇ ਨਾਲ ਹੈ, ਲਿਖਤੀ 'ਚ ਭੇਜੇ। ਫਿਰ ਜੇਕਰ ਦਿੱਲੀ ਸਰਕਾਰ ਨਹੀਂ ਮੰਨਦੀ ਫਿਰ ਦਿੱਲੀ ਨੂੰ ਘੇਰਾਂਗੇ ਜਾ ਕੇ, ਕੋਈ ਗੱਲ ਨਹੀਂ। ਸੋ ਇਸ ਕਰਕੇ ਅੱਜ ਇਹਦੇ ਵਿੱਚ ਸ਼ਾਮਲ ਹੋਣ ਆਏ ਆ। ਅਸੀਂ ਆਪ ਸਮਝਦੇ ਹਾਂ ਕਿ ਸਾਡੇ ਚੰਗੇ ਭਾਗ ਨੇ ਕਿ ਅਸੀਂ ਇਸ ਮੋਰਚੇ 'ਚ ਸ਼ਾਮਲ ਹੋਣਾ ਚਾਹੇ ਆ, ਕਿਉਂਕਿ ਇਹ ਕੌਮ ਦੇ ਹੀਰਿਆਂ ਦਾ, ਯੋਧਿਆਂ ਦਾ, ਜਿਨ੍ਹਾਂ ਨੇ ਆਪਣੇ ਵਾਸਤੇ ਨਹੀਂ ਲੜਾਈ ਲੜੀ, ਕੌਮ ਵਾਸਤੇ ਲੜਾਈ ਲੜੀ ਹੈ। ਤੇ ਜਿਨ੍ਹਾਂ ਕੌਮਾਂ ਦੀ ਅਣਖ ਮਰ ਜੇ ਉਹ ਕੌਮਾਂ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਇਸ ਕਰਕੇ ਜਿਸ ਤਰ੍ਹਾਂ ਤੁਸੀਂ ਆਪਣਾ ਡੈਪੂਟੇਸ਼ਨ ਲੈ ਕੇ ਆਏ ਹੋ, ਦੂਜੀਆਂ ਵੀ ਜਥੇਬੰਦੀਆਂ ਨੇ, ਡੱਲੇਵਾਲ ਸਾਹਿਬ ਦੀ ਜਥੇਬੰਦੀ ਹੈ, ਰਾਜੇਵਾਲ ਸਾਹਿਬ ਦੀਆਂ ਜਥੇਬੰਦੀਆਂ ਨੂੰ ਉਹਦੇ ਨਾਲ ਸੰਬੰਧਿਤ ਉਹ ਵੀ ਸ਼ਮੂਲੀਅਤ ਕਰ ਰਹੇ ਨੇ ਇਸ ਮੋਰਚੇ 'ਚ। ਦੇਖੋ, ਇਹ ਕੌਮ ਦਾ ਮੋਰਚਾ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਜਾਏ ਹਰ ਇੱਕ ਨੂੰ ਆਉਣਾ ਚਾਹੀਦਾ। ਸੋ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਵੀ ਪਹੁੰਚਣ। ਵੈਸੇ ਤਾਂ ਉਹਨਾਂ ਦਾ ਫਰਜ਼ ਬਣਦਾ, ਸਾਡੇ ਅਪੀਲ ਦੀ ਲੋੜ ਨਹੀਂ। ਸੋ ਮੈਂ ਸਮਝਦਾ ਸਾਡੀਆਂ 32 ਜਥੇਬੰਦੀਆਂ ਨੇ ਇੱਕਮਤ ਹੋ ਕੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਸ਼ਮੂਲੀਅਤ ਕਰਾਂਗੇ ਸਮੇਂ-ਸਮੇਂ ਸਿਰ ਆਪਣੇ ਕਾਫਲੇ ਲੈ ਕੇ। ਸੋ ਜਿਵੇਂ ਅੱਜ ਸਾਡੀ ਜਥੇਬੰਦੀ ਵੱਲੋਂ ਆਏ ਹੈ, ਕੱਲ ਵੀ ਆਉਣਗੇ, ਪਰਸੋਂ ਵੀ ਇੱਕ ਜਥੇਬੰਦੀ ਰੋਜ਼ ਕਾਫਲਾ ਲੈ ਕੇ ਆਇਆ ਕਰੇਗੀ। ਸੋ ਇਸ ਤਰੀਕੇ ਦੇ ਨਾਲ ਅਸੀਂ 32 ਜਥੇਬੰਦੀਆਂ ਨੇ ਸਾਰਿਆਂ ਨੇ ਡਿਊਟੀ ਸਾਂਭੀ ਹੈ। ਸੋ ਆਉਣਗੇ ਬਾਰੋ-ਬਾਰੀ ਸਾਰੇ ਆਉਣਗੇ। ਇਹਦੇ ਵਿੱਚੋਂ ਪੱਕੇ ਮੋਰਚੇ ਨੂੰ ਲੈ ਕੇ ਰਣਨੀਤੀ ਵੀ ਹੈ ਵੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਪੱਕੇ ਮੋਰਚੇ ਵੀ ਇੱਥੇ ਲੱਗਣੇ ਚਾਹੀਦੇ। ਬਿਲਕੁਲ ਲੱਗਣਗੇ। ਅਸੀਂ ਤਾਂ ਹੁਣ ਰਸਤੇ 'ਚ ਗੱਲ ਕਰਦੇ ਆਉਂਦੇ ਸੀ, ਸਾਡੇ ਨਾਲ ਬਾਬੇ ਆਏ ਨੇ, ਜਗਜੀਤ ਸਿੰਘ ਜੀ ਦੁੱਧ ਵਾਲੇ, ਜਿਹੜੇ ਬਾਬਾ ਆਜੋ ਬਾਬਾ ਜੀ, ਬਾਬਾ ਧੰਨਾ ਭਗਤ ਜੀ, ਇਹਨਾਂ ਦੇ ਇਹ ਹਮੇਸ਼ਾ ਦਿੱਲੀ ਵੀ ਦੁੱਧ ਦੀ ਸੇਵਾ ਕਰਦੇ ਰਹੇ ਨੇ। ਤੇ ਇਹਨਾਂ ਨਾਲ ਮੈਂ ਰਸਤੇ 'ਚ ਗੱਲ ਕਰਦਾ ਆਉਂਦਾ ਸੀ ਕਿ ਸਾਡੇ ਕੋਲ ਇੱਕ ਪੱਕਾ ਵਾਟਰ ਪ੍ਰੂਫ ਟੈਂਟ ਹੈਗਾ, ਅਸੀਂ ਫਗਵਾੜੇ ਲਾਇਆ ਹੋਇਆ ਸੀ। ਅਸੀਂ ਮੀਟਿੰਗ ਕਰਕੇ 1-2 ਦਿਨਾਂ ਦੇ ਵਿੱਚ ਉਹ ਪੱਕਾ ਇੱਥੇ ਲਾ ਦੇਵਾਂਗੇ ਤੇ ਸਰਕਲ ਵਾਈਜ਼ ਜਿਹੜੀਆਂ ਡਿਊਟੀਆਂ ਵੀ ਲਾਵਾਂਗੇ। ਜਿਹੜੇ ਇੱਥੇ ਪੱਕੇ ਰਿਹਾ ਕਰਨਗੇ, ਇੱਕ ਸਰਕਲ ਦੇ ਚਲੇ ਜਾਣਗੇ, ਦੂਜੇ ਦੇ ਆ ਜਾਣਗੇ। ਇੱਥੇ ਪੱਕਾ ਮੋਰਚਾ ਲੱਗੂਗਾ, ਜਥੇਬੰਦੀ ਵੱਲੋਂ ਪੱਕਾ ਟੈਂਟ ਲੱਗੇਗਾ। ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਸਾਲ ਪਹਿਲਾਂ ਤੋਂ ਮੋਰਚੇ ਵੀ ਕਹਿ ਲਓ, ਭੁੱਖ ਹੜਤਾਲਾਂ ਵੀ ਹੋਈਆਂ। ਹਰ ਤਰ੍ਹਾਂ ਸਿੱਖ ਸੰਗਤ ਨੇ, ਪੰਥਕ ਜਥੇਬੰਦੀਆਂ ਨੇ, ਸਮੂਹ ਸਿੱਖ ਜਗਤ ਨੇ ਆਪਣਾ ਯੋਗਦਾਨ ਪਾਇਆ, ਇਸ ਆਵਾਜ਼ ਨੂੰ ਉਠਾਇਆ। ਇਹ ਆਵਾਜ਼ ਉੱਠੀ ਤਾਂ ਕੁਝ ਸਾਲ ਪਹਿਲਾਂ ਸੈਂਟਰ ਗੌਰਮੈਂਟ ਵੱਲੋਂ ਕੁਝ ਬੰਦੀ ਸਿੰਘਾਂ ਦੇ ਨਾਂ ਜੋ ਰਿਹਾਈ ਦੇ ਲਈ ਆਏ ਸੀ, ਉਹਨਾਂ ਵਿੱਚੋਂ ਸਿਰਫ ਇੱਕ ਮੇਰੀ ਰਿਹਾਈ ਹੋਈ ਹਾਲੇ ਤੱਕ। ਅਤੇ ਹਾਲੇ ਬਾਕੀ ਜਿਹੜੇ ਨਾਂ ਉਹਨਾਂ ਨੇ ਕੀਤੇ ਸੀ, ਕੁਝ ਸਿੰਘ ਤਾਂ ਪਹਿਲੇ ਰਿਹਾ ਹੋ ਚੁੱਕੇ ਸੀਗੇ, ਬਾਕੀ ਹਾਲੇ ਜੇਲ੍ਹਾਂ ਵਿੱਚ ਹਨ। ਸੋ ਸਾਡੀ ਸਾਰਿਆਂ ਦਾ ਇਹੀ ਫਰਜ਼ ਬਣਦਾ ਆ ਵੀ ਜੋ ਹੁਣ ਆ ਫੇਰ ਮੋਰਚਾ ਲੱਗਾ ਆ ਵੀ ਆਪਾਂ ਇੰਨਾ ਕੁ ਪ੍ਰੈਸ਼ਰ ਬਿਲਡ ਕਰੀਏ ਵੀ ਉਹਨਾਂ ਦੀ ਰਿਹਾਈ ਘੱਟੋ ਘੱਟ, ਜਿਨ੍ਹਾਂ ਦੀ ਉਦੋਂ ਉਹ ਮੰਨੇ ਆ, ਪੇਪਰ ਗਏ ਆ, ਸਾਰਾ ਕੁਝ ਓਕੇ ਹੋ ਗਿਆ ਆ ਕਿ ਉਹਨਾਂ ਦੀ ਰਿਹਾਈ ਹੋਵੇ। ਅੱਜ ਸਾਡੇ ਫਗਵਾੜੇ ਦੀਆਂ ਲਾਗੇ ਸਾਗੇ ਦੀਆਂ ਸਾਰੀਆਂ ਸੰਗਤਾਂ, ਕਿਸਾਨ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ, ਜਿਹੜੇ ਕਿ ਪਹਿਲਾਂ ਵੀ ਬਹੁਤ ਜ਼ਿਆਦਾ ਇਹਨਾਂ ਨੇ ਯੋਗਦਾਨ ਪਾਇਆ ਕਿਸਾਨੀ ਮੋਰਚੇ ਦੇ ਵਿੱਚ ਵੀ, ਬਾਕੀ ਪੰਥਕ ਕਾਰਜਾਂ ਦੇ ਵਿੱਚ ਕਦੇ ਪਿੱਛੇ ਨਹੀਂ ਹਟਦੇ। ਅੱਜ ਇਹਨਾਂ ਨੇ ਬਹੁਤ ਵੱਡੇ ਕਾਫਲੇ ਦੇ ਵਿੱਚ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਪੱਕਾ ਹੀ ਮੋਰਚਾ ਇੱਥੇ ਲਾਵਾਂਗੇ। ਤੇ ਸਾਲ ਜੇਲ੍ਹ ਦੇ ਵਿੱਚ ਰਹੇ? ਮੈਨੂੰ ਤਕਰੀਬਨ 29 ਸਾਲ ਲੱਗ ਗਏ ਸੀਗੇ ਜੀ। 29 ਸਾਲਾਂ ਬਾਅਦ ਮੇਰੀ ਰਿਹਾਈ ਹੋਈ ਸੀਗੀ। ਉਸ ਵੇਲੇ ਤੁਸੀਂ ਪਰ ਜਵਾਨ ਹੋਵੋਗੇ ਜਦੋਂ ਜੇਲ੍ਹ ਦੇ ਵਿੱਚ? ਚਲੋ, ਇਹ ਤਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਤੋਂ ਬਾਅਦ ਜੋ ਆਪਣੇ ਹਾਲਾਤ ਬਣੇ ਤੇ ਸਾਡੇ ਹਜ਼ਾਰਾਂ ਮੇਰੇ ਨਾਲ ਦੇ ਸਾਥੀਆਂ ਨੇ ਸ਼ਹੀਦੀ ਪਾਈ ਤੇ ਸਾਡੇ ਸੇਵਾ 'ਚ ਜੇਲ੍ਹ ਸੀ। ਤੋ ਜਿੱਦਾਂ ਵੀ ਮਹਾਰਾਜ ਨੇ ਭਾਣੇ 'ਚ ਆਪਣੇ ਰੱਖਿਆ, ਉਹਨਾਂ 'ਤੇ ਰਹਿਣਾ ਸੀ। ਔਰ ਹੁਣ ਮੈਂ ਦੁੱਧ ਦੀਆਂ ਨਦੀਆਂ ਲੰਗਰਾਂ ਲਈ ਵਹਾਉਣ ਵਾਲੇ ਬਾਬਾ ਜਗਜੀਤ ਸਿੰਘ ਨੂੰ ਬੇਨਤੀ ਕਰਾਂਗਾ। ਜੋ ਕਿ ਬਹੁਤ ਸ਼ਲਾਘਾਯੋਗ, ਜਿਹੜਾ ਸਾਡੇ ਸਾਰੇ ਸੱਜਣਾ ਮਿੱਤਰਾਂ ਨੇ, ਜਿਵੇਂ ਸਾਡੇ ਪ੍ਰਧਾਨ ਜੀ ਆ ਮਨਜੀਤ ਸਿੰਘ ਰਾਏ ਜੀ, ਔਰ ਜੇ ਕੁਝ ਥੋੜ੍ਹੇ ਕੁ ਦਿਨਾਂ ਤੋਂ ਅਸੀਂ ਉਪਰਾਲਾ ਜਿਹੜਾ ਇਹ ਸਾਰਿਆਂ ਨੇ ਰਲ ਮਿਲ ਕੇ, ਔਰ ਸਭ ਤੋਂ ਵੱਡਾ ਜਿਹੜਾ ਹੰਗਾਰਾ ਭਰਿਆ ਸਾਡੀ ਦੁਆਬੇ ਦੀ ਸੰਗਤ ਨੇ, ਕਿਉਂਕਿ ਸਾਨੂੰ ਬੜੀ ਖੁਸ਼ੀ ਹੋਈ। ਪਹਿਲਾ ਜਿਹੜਾ ਐਡਾ ਵੱਡਾ ਕਾਫਲਾ ਜਿਹੜਾ ਸਾਡੇ ਏਰੀਏ ਦੇ ਵਿੱਚੋਂ, ਫਗਵਾੜੇ ਏਰੀਏ 'ਚੋਂ, ਫਲੌਰ ਏਰੀਏ 'ਚੋਂ
ਔਰ ਪੂਰੇ ਏਰੀਏ 'ਚੋਂ ਹੋਰ ਵੀ ਫਤਿਹਗੜ੍ਹ ਸਾਹਿਬ ਤੋਂ ਵੀ ਸੰਗਤ ਸਾਡੇ ਨਾਲ ਆਈ ਹੋਈ ਅੱਜ। ਤੇ ਮੈਂ ਤਾਂ ਪਹਿਲਾਂ ਤਾਂ ਸਲੂਟ ਕਰੂੰਗਾ ਇਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੇ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਇੱਕ ਥੋੜਾ ਜੀ ਵਿਚਾਰ ਕੀਤੀ ਔਰ ਵਿਚਾਰ ਦੇ ਨਾਲ ਨਾਲ ਸਾਰਿਆਂ ਨੇ ਇੰਨਾ ਵੱਡਾ ਹੰਗਾਰਾ ਭਰਿਆ ਵੀ ਪ੍ਰਧਾਨ ਜੀ ਅਸੀਂ ਤਿਆਰ ਸਾਰੇ। ਫਿਰ ਜਿਵੇਂ ਜਿਵੇਂ ਵੀ ਅਸੀਂ ਇਹ ਪ੍ਰਚਾਰ ਜਿਹੜਾ ਸਾਰੇ ਸੱਜਣਾ ਮਿੱਤਰਾਂ 'ਚ ਕੀਤਾ ਉਸ ਸਮੇਂ ਤੋਂ, ਤੇ ਬੜੀ ਵੱਡੀ ਖੁਸ਼ੀ ਆ ਭਈ ਅਸੀਂ ਇਹ ਇਕੱਠ ਜਿਹੜਾ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਵਿੱਚ ਵੀ ਆਉਂਦੇ ਰਵਾਂਗੇ ਇਸ ਤਰ੍ਹਾਂ ਹੀ, ਕਿਉਂਕਿ ਕਾਫਲੇ ਤੋਂ ਕਾਫਲਾ ਜਿਹੜਾ ਸਾਡੇ ਏਰੀਏ 'ਚ ਆਉਂਦਾ ਰਹੂਗਾ। ਪੱਕਾ ਜਿਹੜਾ ਟੈਂਟ ਪ੍ਰਧਾਨ ਜੀ ਉਹਨਾਂ ਤੁਹਾਨੂੰ ਦੱਸਿਆ, ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਇਹਦਾ ਪੱਕਾ ਟੈਂਟ ਵੀ ਇੱਥੇ ਲਾ ਦੇਣਾ, ਕਿਉਂਕਿ ਸਾਡੇ ਦੁਆਬੇ ਏਰੀਏ ਵਿੱਚੋਂ ਤੇ ਜਿਹੜੀਆਂ ਦੋਧੀਆਂ ਗੱਲਾਂ ਦੋਧੀਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਅਸੀਂ ਪਾਕਿਸਤਾਨ ਦੇ ਵਿੱਚ ਕੀ ਯੂਕਰੇਨ ਦੇ ਵਿੱਚ ਲੰਗਰ ਜੇ ਬਾਹਰ ਛਕਾ ਸਕਦੇ ਜਾ ਕੇ, ਤੇ ਇੱਥੇ ਦੋਧੀਆਂ ਸ਼ੈਮਰਾਂ ਜਿਵੇਂ ਆਪਾਂ ਦਿੱਲੀ ਵਗਾਈਆਂ ਸੀ ਉਸ ਤਰ੍ਹਾਂ ਨਦੀਆਂ ਇੱਥੇ ਦੋਧੀਆਂ ਉਸ ਤਰ੍ਹਾਂ ਵਗਣਗੀਆਂ। ਕਿਸੇ ਖਾਣ ਪੀਣ ਦੀ ਕਮੀ ਨਹੀਂ ਕੋ ਆਉਣ ਦੇਣੀ ਸੰਗਤ ਨੂੰ। ਪਰ ਬੇਨਤੀ ਸਭ ਤੋਂ ਵੱਡੀ ਆ ਵੀ ਪਹੁੰਚੋ ਇੱਥੇ, ਸਭ ਤੋਂ ਵੱਡੀ ਪਹੁੰਚਣ ਦੀ ਸਾਡੀ ਦੇਰ ਆ। ਸਾਡਾ ਫਰਜ਼ ਆ ਵੀ ਇੱਥੇ ਪਹੁੰਚਣਾ ਸਾਡਾ ਇਸ਼ਟ ਆ। ਸਾਡੇ ਬੰਦੀ ਸਿੰਘ ਜਿਹੜੇ ਵੀਰ ਆ ਇਹਨਾਂ ਨੇ ਸਾਰੀ ਉਮਰ ਹੀ ਗਾਲ ਤੇ ਜਿਵੇਂ ਭਾਈ ਸਾਹਿਬ ਉਹਨਾਂ ਨੇ ਵਚਨ ਕੀਤਾ ਵੀ ਸਾਰੀ ਜ਼ਿੰਦਗੀ ਲੰਘੀ ਜੇਲ੍ਹ ਦੇ ਵਿੱਚ, ਤੇ ਹੁਣ ਜਿਹੜੇ ਸਾਡੇ ਵੀਰ ਜਿਹੜੇ 27 ਸਾਲ ਤੋਂ 30 ਸਾਲ ਤੋਂ ਜਿਹੜੇ ਵੀਰ ਜਿਹੜੇ ਆ ਉਹਨਾਂ ਦਾ ਬੁਢਾਪਾ ਜਿਹੜਾ ਉੱਥੇ ਆ ਗਿਆ। ਉਹਨਾਂ ਨੂੰ ਜਵਾਨੀ ਭਰ ਜਵਾਨੀ ਸੀ ਜਦੋਂ ਇਹ ਕਾਂਡ ਹੋਇਆ ਸੀ, ਤੇ ਦਾਸ ਨੂੰ ਵੀ ਪਤਾ ਦਾਸ ਦੀ ਵੀ 48-49 ਸਾਲ ਦੀ ਉਮਰ ਹੋ ਗਈ ਆ, ਕਿਉਂਕਿ ਸਾਰਾ ਦੌਰ ਜਿਹੜਾ ਹੰਢਾਇਆ ਵੀ ਆ। ਪਰ ਇਹ ਬੜਾ ਦੁੱਖ ਦੀ ਗੱਲ ਆ ਵੀ ਜਿਹੜੇ ਸੁੱਤੇ ਪਏ ਸਾਡੇ ਪੰਜਾਬੀ ਉਹ ਸੁੱਤੇ ਵੀ ਥੋੜ੍ਹੇ ਜਾਗੋ, ਕਿਉਂਕਿ ਦੂਰੋਂ ਦੂਰੋਂ ਲੋਕ ਜਿਹੜੇ ਆ ਰਹੇ ਆ, ਕੋਈ MP ਤੋਂ ਆ ਰਿਹਾ, ਕੋਈ ਮਹਾਰਾਸ਼ਟਰ ਤੋਂ ਆ ਰਿਹਾ। ਪਰ ਸਾਡੀ ਬੜੀ ਤਰਾਸਦੀ ਆ ਜਿਹੜਾ ਅਸੀਂ ਪੰਜਾਬ 'ਚੋਂ ਉੱਠ ਕੇ 2 ਘੰਟੇ ਦਾ ਸਾਡਾ ਰਸਤਾ ਹੈ ਪੂਰੇ ਪੰਜਾਬ ਦਾ, ਤੇ ਅਸੀਂ ਚੰਡੀਗੜ੍ਹ ਨਹੀਂ ਪਹੁੰਚ ਸਕਦੇ। ਹੋਰ ਸਾਡੇ ਕਿੰਨੇ ਰੁਝੇਵੇਂ ਹੁੰਦੇ ਆ, ਅਸੀਂ ਫੱਟ ਗੱਡੀ ਚੱਕਣੇ ਚੰਡੀਗੜ੍ਹ ਆ ਜਾਂਦੇ ਆ। ਪਰ ਜਦੋਂ ਇੱਥੋਂ ਗੱਲ ਆਉਂਦੀ ਬੰਦੀ ਸਿੰਘਾਂ ਦੀ ਰਿਹਾਈ ਦੀ, ਤੇ ਬਹੁਤ ਲੋਕ ਜਿਹੜੇ ਆ ਕੰਨੀ ਕਤਰਾਉਂਦੇ। ਕੰਨੀ ਨਾ ਕਤਰਾਓ, ਕਿਉਂਕਿ ਇਹ ਸਮਾਂ ਜਿਹੜਾ ਇਹ ਲੱਭਣਾ ਨਹੀਂ। ਜਦੋਂ ਤੁਸੀਂ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਤੇ ਕਈ ਲੋਕ ਪਛਤਾਉਂਦੇ ਅੱਜ ਵੀ ਜਿਹੜੇ ਅੰਦੋਲਨ ਦਾ ਹਿੱਸਾ ਨਹੀਂ ਬਣੇ, ਕਹਿੰਦੇ ਸਾਨੂੰ ਪਛਤਾਵਾ ਲੱਗਾ। ਪਰ ਇਹਨਾਂ ਨੂੰ ਪਛਤਾਵਾ ਬਣ ਕੇ ਜੀ ਵੱਧ ਤੋਂ ਵੱਧ ਇੱਥੇ ਪਹੁੰਚੋ, ਕਿਉਂਕਿ ਸਾਡਾ ਫਰਜ਼ ਆ। ਸਾਡੇ ਉਹ ਭਰਾ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ, ਇੰਨੀ ਕੁ ਬੇਨਤੀਆਂ ਪ੍ਰਵਾਨ ਕਰਿਓ।